ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 7 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ ਤੇ ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦਾ ਜਿਹੜਾ ਏਰੀਆ ਹੈਗਾ, ਨਾਰਦਰਨ ਕੈਲੀਫੋਰਨੀਆ ਦਾ, ਉੱਥੇ ਕਾਫੀ ਜਿਹੜਾ ਮੀਂਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆ ਰਿਹਾ ਹੈਗਾ ਆ। ਸੋ ਜਿਹੜੀਆਂ ਲੇਟੈਸਟ ਖਬਰਾਂ ਆਈਆਂ ਹੈਗੀਆਂ, ਜੋ ਮੈਟਰੋਲੋਜੀਕਲ ਡਿਪਾਰਟਮੈਂਟ ਆ ਨਾਰਦਰਨ ਕੈਲੀਫੋਰਨੀਆ ਦੇ, ਉਹਨਾਂ ਦੇ ਵੱਲੋਂ ਕਹਿੰਦੇ ਵੀ ਇਹ ਸੈਕਰਾਮੈਂਟੋ ਵੈਲੀ ਦੇ ਥਰੂ ਮੀਂਹ ਆਊਗਾ। ਹਵਾਵਾਂ 10 ਤੋਂ 15 ਮੀਲ ਪਰ ਆਵਰ ਦੇ ਹਿਸਾਬ ਨਾਲ ਤੇ 25 ਮੀਲ ਪਰ ਆਵਰ ਦੇ ਹਿਸਾਬ ਨਾਲ ਵੀ ਚੱਲ ਸਕਦੀਆਂ ਹੈਗੀਆਂ ਆ। ਸੋ ਕਈ ਏਰੀਏ ਦੇ ਵਿੱਚ ਅੱਜ ਹੀ ਜਿਹੜਾ ਮੀਂਹ ਆ ਉਹ ਸ਼ੁਰੂ ਹੋ ਜਾਊਗਾ। ਸਿਆਰਾ ਜਿਹੜੀਆਂ ਪਹਾੜੀਆਂ ਆ, ਉਹਨਾਂ ਦੇ ਵਿੱਚ ਜੋ ਸਨੋ ਆ 6000 ਫੁੱਟ ਦੀ ਉਚਾਈ ਦੀਆਂ ਜਿਹੜੀਆਂ ਪਹਾੜੀਆਂ ਆ, ਉੱਥੇ 1 ਤੋਂ 3 ਇੰਚ ਤੱਕ ਪਊਗੀ। ਡੋਨਰ ਸਮਿਟ ਦੇ ਵਿੱਚ ਵੀ ਜਿਹੜੀ ਸਨੋ ਆ ਉਹ ਪਊਗੀ ਜੀ। ਕੈਲੀਫੋਰਨੀਆ ਦੇ ਵਿੱਚ ਮਹਿੰਗਾਈ ਤੇ ਕ੍ਰਾਈਮ ਨੂੰ ਲੈ ਕੇ ਅਕਸਰ ਹੀ ਆਪਾਂ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਦੇ ਰਹਿੰਦੇ ਹਾਂ ਤੇ ਇਹਨਾਂ ਬਾਬਤ ਤੁਹਾਨੂੰ ਪੰਜਾਬੀ ਰੇਡੀਓ USA ਉੱਤੇ ਲਗਾਤਾਰ ਅਪਡੇਟਸ ਵੀ ਜਿਹੜੀਆਂ ਉਹ ਜਾਰੀ ਕਰਦੇ ਰਹਿੰਦੇ ਹਾਂ, ਤੁਹਾਡੇ ਲਈ ਲੈ ਕੇ ਆਈ ਦੀਆਂ ਨੇ। ਤਾਂ ਹੁਣ ਇੱਕ ਵਾਰ ਫਿਰ ਤੋਂ ਕੈਲੀਫੋਰਨੀਆ ਦੇ ਵਿੱਚੋਂ ਜਿਹੜੀ ਆਬਾਦੀ ਦੀ ਮੂਵਿੰਗ ਆ ਉਹ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ। ਗਵਰਨਰ ਨਿਊਸਮ ਤੇ ਜਿਹੜੇ ਅਰਕਾਨਸਾਸ ਗਵਰਨਰ ਨੇ ਸਾਰਾ ਸੈਂਡਰਸ, ਉਹਨਾਂ ਦੀ ਇੱਕ ਜਿਹੜੀ ਬਾਈਟ ਆ ਉਹ ਬੜੀ ਚਰਚਾ ਦੇ ਵਿੱਚ ਆ। ਇਸ ਵੇਲੇ ਜਿਹੜੇ ਬਲੂ ਸਟੇਟ ਜਿਹਨੂੰ ਕੈਲੀਫੋਰਨੀਆ ਨੂੰ ਕਿਹਾ ਜਾਂਦਾ ਤੇ ਉਹਨੂੰ ਲੋਕ ਛੱਡ ਰਹੇ ਨੇ ਤੇ ਕਿਉਂ ਛੱਡ ਰਹੇ ਨੇ, ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਗੱਲ ਜਿਹੜੀ ਸਰਵੇਜ਼ ਦੇ ਵਿੱਚ ਜਾਂ ਜਿਹੜੀ ਆਮ ਚਰਚਾ ਦੇ ਵਿੱਚ ਆ ਉਹ ਇਹ ਆਈ ਹੈ ਕਿ ਲੋਕ ਜਿਹੜੇ ਨੇ ਉਹ ਥੱਕ ਚੁੱਕੇ ਨੇ, ਲੋਕਡਾਊਨਸ ਦੇ ਉੱਤੋਂ ਕੋਲੋਂ ਥੱਕ ਚੁੱਕੇ ਨੇ, ਕ੍ਰਾਈਮ ਤੋਂ ਥੱਕ ਚੁੱਕੇ ਨੇ ਤੇ ਇਸੇ ਕਰਕੇ ਪੋਲੀਟੀਸ਼ੀਅਨਸ ਜਿਹੜੇ ਕਿ ਉਹਨਾਂ ਨਾਲ ਵਾਅਦੇ ਕੀਤੇ ਸੀ ਤੇ ਰੀਅਲ ਇਸ਼ੂਜ਼ ਜਿਹੜੇ ਨੇ ਉਹ ਫੇਸ ਕਰ ਰਹੇ ਨੇ ਕੈਲੀਫੋਰਨੀਆ ਦੇ ਵਾਸੀ, ਉਹਨਾਂ ਨੂੰ ਐਡਰੈਸ ਤੱਕ ਨਹੀਂ ਕੀਤਾ ਜਾ ਰਿਹਾ। 553 ਦੇ ਜਦੋਂ ਮਾਮਲਿਆਂ ਦੇ ਵਿੱਚ ਆਪਾਂ ਪ੍ਰੋਟੈਸਟ ਕਰ ਰਹੇ ਸੀ ਤਾਂ ਆਪਾਂ ਇਹਨਾਂ ਦੋ ਚੀਜ਼ਾਂ ਨੂੰ ਹੀ ਆਧਾਰ ਬਣਾਇਆ ਸੀਗਾ ਕਿ ਜਿਹੜੇ ਸਮਾਲ ਬਿਜ਼ਨਸ ਨੇ ਉਹਨਾਂ ਨੂੰ ਤੁਸੀਂ ਕਿਉਂ ਕਿਲ ਕਰ ਰਹੇ ਹੋ। ਇੱਕ ਪਾਸੇ ਮਹਿੰਗਾਈ ਵੱਧਦੀ ਜਾ ਰਹੀ ਹੈ, ਪ੍ਰੋਫਿਟ ਘਟਦਾ ਜਾ ਰਿਹਾ ਤੇ ਦੂਜੇ ਪਾਸੇ ਕ੍ਰਾਈਮ ਜਿਹੜਾ ਉਹਨਾਂ ਦੇ ਲਈ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ। ਤਾਂ ਇਸ ਵੇਲੇ ਲੰਘੇ ਦਿਨਾਂ ਦੇ ਵਿੱਚ ਇਹ ਚਰਚਾ ਰਹੀ ਹੈ ਕਿ ਤਕਰੀਬਨ 32,000 ਬੰਦੇ ਨੇ ਕੈਲੀਫੋਰਨੀਆ ਛੱਡ ਕੇ ਅਰਕਾਨਸਾਸ ਦੇ ਵਿੱਚ ਮੂਵ ਹੋ ਗਿਆ, ਜਿਹਦੇ ਵਿੱਚੋਂ ਕੁਛ ਮਾਈਗ੍ਰੈਂਟਸ ਸੀਗੇ, ਕੁਛ ਜਿਹੜੇ ਆ ਗੈਰ ਕਾਨੂੰਨੀ ਪ੍ਰਵਾਸੀ ਵੀ ਸਨ, ਪਰ ਉਹਨਾਂ ਦੇ ਵਿੱਚੋਂ 10% ਅਜਿਹੇ ਸਨ ਜਿਹੜੇ ਕੈਲੀਫੋਰਨੀਆ ਦੇ ਵਾਸੀ ਸਨ ਤੇ ਪਿਛਲੇ ਕਈ ਦਹਾਕਿਆਂ ਤੋਂ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਹੁਣ ਟੈਕਸ ਦੀ ਹੋਰ ਮਾਰ ਨਹੀਂ ਚੱਲ ਸਕਦੇ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਇੱਥੇ ਕ੍ਰਾਈਮ ਦੀ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ, ਸਾਡੇ ਲਈ ਬਹੁਤ ਵੱਡੀ ਸਿਰਦਰਦੀ ਹੈ। ਤੇ ਹੁਣ ਕਹਿ ਰਹੇ ਕਿ ਥਾਊਜ਼ੈਂਡਸ ਆਫ ਕੈਲੀਫੋਰਨੀਆ ਰੈਫਿਊਜੀ ਦੇ ਵਿੱਚੋਂ ਵੀ ਜਿਹੜੇ ਇਸ ਵੇਲੇ ਇਹ ਦੇਖ ਰਹੇ ਨੇ ਕਿ ਸਾਨੂੰ ਨਾਗਰਿਕਤਾ ਮਿਲ ਜਾਵੇ ਇਸ ਦੇਸ਼ ਦੀ, ਗੈਰ ਕਾਨੂੰਨੀ ਪ੍ਰਵਾਸੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਵੀ ਇਸ ਵੱਲ ਧਾੜਾਂ ਦੀਆਂ ਧਾੜਾਂ ਜਿਹੜੀਆਂ ਨੇ ਉਹ ਗਵਰਨਰ ਸਾਰਾ ਸੈਂਡਰਸ ਦੇ ਕਹਿਣ ਦੇ ਮੁਤਾਬਕ ਅਰਕਾਨਸਾਸ ਨੂੰ ਮੂਵ ਹੋ ਰਹੀਆਂ ਨੇ। ਸੋ ਇੱਕ ਵਾਰ ਮੁੜ ਤੋਂ ਕੈਲੀਫੋਰਨੀਆ ਦੀ ਮਹਿੰਗਾਈ, ਕੈਲੀਫੋਰਨੀਆ ਦਾ ਕ੍ਰਾਈਮ ਜਿਹੜਾ ਉਹ ਲਗਾਤਾਰ ਚਰਚਾ ਦੇ ਵਿੱਚ ਆ। ਕਿਹਾ ਜਾ ਰਿਹਾ ਕਿ 5 ਲੱਖ ਤੋਂ ਘੱਟ ਇੱਥੇ ਘਰ ਨਹੀਂ ਮਿਲਦਾ ਤੇ ਜੇਕਰ ਤੁਸੀਂ LA ਦੇ ਇਲਾਕਿਆਂ ਦੇ ਵਿੱਚ ਜਾਂ ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਔਨ ਕਰਨੀਆਂ ਬਹੁਤ ਜ਼ਿਆਦਾ ਮੁਸ਼ਕਿਲ ਨੇ। ਵੱਡੀ ਗਿਣਤੀ ਦੇ ਵਿੱਚ ਆਬਾਦੀ ਕੈਲੀਫੋਰਨੀਆ ਦੀ ਅਜਿਹੀ ਹੈ ਜਿਹੜੀ ਹੁਣ ਮਹਿੰਗਾਈ ਦੀ ਮਾਰ ਤੋਂ ਤੰਗ ਆ ਕੇ ਕਹਿ ਚੁੱਕੀ ਹੈ ਕਿ ਸਾਡੇ ਲਈ ਰੈਂਟ ਪੇ ਕਰਨਾ ਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਚਲਾਉਣਾ ਕੈਲੀਫੋਰਨੀਆ ਦੇ ਵਿੱਚ ਇੱਕ ਚੁਣੌਤੀ ਵਾਂਗ ਬਣਿਆ ਹੋਇਆ ਜੀ। ਅਗਲੀ ਖਬਰ ਵੱਲ ਚਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਪੈਰਾਡਾਈਜ਼ ਟਾਊਨ ਜੋ ਯੂਬਾ ਸਿਟੀ ਤੋਂ ਅੱਗੇ ਆ, ਅੱਜ ਤੋਂ 5 ਸਾਲ ਪਹਿਲਾਂ ਐਗਜ਼ੈਕਟਲੀ ਨਵੰਬਰ
8/2018 ਨੂੰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ, ਜਿਹਦੇ ਨਾਲ ਉੱਥੇ ਦੇ ਪੁਰਾਣੇ ਚਰਚ, 11,000 ਤੋਂ ਵੱਧ ਘਰ ਜੋ ਆ ਉਹ ਸੜ ਕੇ ਸੁਆਹ ਹੋ ਗਿਆ ਸੀ। 2500 ਦੇ ਕਰੀਬ ਹੋਮ ਜੋ ਆ ਦੁਬਾਰਾ ਕੀ ਰੀਬਿਲਟ ਹੋ ਗਏ ਆ। 700 ਦੇ ਕਰੀਬ ਕੰਸਟਰਕਸ਼ਨ ਚੱਲ ਰਹੀ ਹੈਗੀ ਆ। 36 ਦੇ ਕਰੀਬ ਜੋ ਮੋਬਲ ਹੋਮ ਪਾਰਕ ਸੀਗੇ, ਉਹਨਾਂ ਦੇ ਵਿੱਚੋਂ 6 ਜਿਹੜੇ ਆ ਦੁਬਾਰਾ ਕੀ ਫੇਰ ਉਹ ਬਣ ਗਏ ਹੈਗੇ। ਪਰ ਸਭ ਤੋਂ ਵੱਡੀ ਜਿਹੜੀ ਲੋਕ ਆ ਉੱਥੇ ਨੂੰ ਪ੍ਰੋਬਲਮ ਆ ਰਹੀ, ਕਿਉਂਕਿ ਉਹਨਾਂ ਦੇ ਘਰਾਂ ਦੀ ਇੰਸ਼ੋਰੈਂਸ ਜੋ $1400-1500 ਹੁੰਦੀ ਸੀ ਸਾਲ ਦੀ, ਉਹ ਹੁਣ $8,000-9,000 ਤੱਕ ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੇ ਹੁਣ ਲੋਕਾਂ ਦੇ ਪੂਰੀ ਤਰ੍ਹਾਂ ਜਿਹੜਾ ਧੂੰਆਂ ਕੱਢ ਦਿੱਤਾ ਆ। ਹਰ ਰੋਜ਼ ਤੁਹਾਨੂੰ ਖਬਰਾਂ ਆਉਂਦੀਆਂ ਆ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਧੜਾ ਧੜ ਕੈਲੀਫੋਰਨੀਆ ਤੋਂ ਬਾਹਰ ਛੱਡ ਕੇ ਜਾ ਰਹੀਆਂ ਵੀ ਅਸੀਂ ਕੈਲੀਫੋਰਨੀਆ 'ਚ ਬਿਜ਼ਨਸ ਨਹੀਂ ਕਰਨਾ। 17 ਦੇ ਵਿੱਚੋਂ 12 ਮੇਨ ਕੰਪਨੀਆਂ ਆਲਰੇਡੀ ਕੈਲੀਫੋਰਨੀਆ ਨੂੰ ਛੱਡ ਚੁੱਕੀਆਂ ਹੈਗੀਆਂ, ਤੇ ਜਿਹੜੀਆਂ ਹੈਗੀਆਂ ਵੀ ਆ ਉਹ ਨਵੇਂ ਘਰਾਂ ਦੀਆਂ ਨਵੇਂ ਜਿਹੜੇ ਬਿਜ਼ਨਸਿਸ ਆ ਉਹ ਕਰਨਾ ਨਹੀਂ ਚਾਹੁੰਦੀਆਂ, ਤੇ ਪੁਰਾਣੀਆਂ ਨਾਨ ਰੀਨਿਊ ਕਰ ਰਹੀਆਂ। ਅੱਜ ਇੱਕ ਫਿਰ ਨਵੀਂ ਇੰਸ਼ੋਰੈਂਸ ਕੰਪਨੀ ਜਿਹੜੀ ਆ ਫਾਰਮਰਸ ਆਟੋ ਤੇ ਹੋਮ ਡਾਇਰੈਕਟ, ਉਹਨਾਂ ਨੇ ਕਹਿਤਾ ਵੀ ਅਸੀਂ ਕੈਲੀਫੋਰਨੀਆ 'ਚ ਬਿਜ਼ਨਸ ਬੰਦ ਕਰਨ ਜਾ ਰਹੇ ਹਾਂ। ਸਾਰੀਆਂ ਹੀ ਪਾਲਿਸੀਆਂ ਨਾਨ ਰੀਨਿਊ ਕਰੂਗੇ। 75,000 ਤੋਂ ਵੱਧ ਕਾਰਾਂ ਦੀ, 20,000 ਤੋਂ ਵੱਧ ਘਰਾਂ ਦੀ। ਤੇ ਦੂਸਰੇ ਪਾਸੇ ਅੱਜ ਕੈਲੀਫੋਰਨੀਆ ਦੇ 32 ਦੇ ਕਰੀਬ ਜੋ ਅਸੈਂਬਲੀ ਮੈਂਬਰਸ ਹੈਗੇ ਆ, ਉਹਨਾਂ ਨੇ ਲੈਟਰ ਲਿਖਿਆ ਹੈਗਾ ਆ ਆਪਣੇ ਇੰਸ਼ੋਰੈਂਸ ਕਮਿਸ਼ਨਰ ਨੂੰ ਵੀ ਭਾਈ ਇਹਦੇ ਉੱਤੇ ਕੁਛ ਨਾ ਕੁਛ ਵਰਕਆਊਟ ਕਰੋ। ਸਾਡੀ ਸਟੇਟ ਜਿਹੜੀ ਆ ਇਸ ਟਾਈਮ ਬਹੁਤ ਮੈਸ ਚੱਲ ਰਹੀ ਹੈਗੀ। ਜਿਹੜੇ ਬਿਜ਼ਨਸਿਸ ਆ ਜਿਨ੍ਹਾਂ ਦੀ ਇੰਸ਼ੋਰੈਂਸ $8-10,000 ਚ ਹੁੰਦੀ ਸੀ, ਉਹ $50,000 ਚ ਹੋ ਰਹੀ ਹੈਗੀ ਆ। ਰਿਪਰੈਜ਼ੈਂਟੇਟਿਵ ਜੌਨ ਗਰਮੰਡੀ, ਜ਼ੋਲ ਲੌਫਗ੍ਰੇਨ, ਇਹ ਮੈਂਬਰ ਆਫ ਕੈਲੀਫੋਰਨੀਆ ਕਾਂਗਰੈਸ਼ਨਲ ਡੈਲੀਗੇਸ਼ਨ ਹੈਗੇ ਆ। ਈਵਨ ਗਰਮੰਡੀ ਤੇ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਕਮਿਸ਼ਨਰ ਵੀ ਰਹੇ ਆ। ਉਹਨਾਂ ਨੇ ਰਿਕਾਰਡੋ ਲਾਰਾ ਨੂੰ ਕਿਹਾ ਆ ਵੀ ਆਪਣੀਆਂ ਪਾਵਰਸ ਨੂੰ ਯੂਜ਼ ਕਰੋ। ਪ੍ਰੋਪੋਜੀਸ਼ਨ 103 ਜਿਹੜੀ ਸੀ ਉਹ ਕੰਜ਼ਿਊਮਰ ਦੇ ਲਈ ਇੱਕ ਤਰ੍ਹਾਂ ਥ੍ਰੈਟ ਦੇ ਵਿੱਚ ਹੈਗੀ ਆ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਨੇ ਰੇਟ ਇੰਨੇ ਚੱਕ ਦਿੱਤੇ ਆ। ਪਹਿਲੀ ਗੱਲ ਤਾਂ ਇੰਸ਼ੋਰੈਂਸ ਨਹੀਂ ਮਿਲ ਰਹੀ, ਜੇ ਮਿਲ ਰਹੀ ਆ ਤੇ ਉਹ ਇੰਨੀ ਜ਼ਿਆਦਾ ਰੇਟ ਹੋ ਗਏ ਆ, ਲੋਕਾਂ ਲਈ ਅਫੋਰਡ ਕਰਨਾ ਬਹੁਤ ਔਖਾ ਹੋਇਆ ਹੈਗਾ। ਜੀ। ਅਗਲਾ ਰੁਖ ਕਰੀਏ ਸੈਨ ਫਰਾਂਸਿਸਕੋ ਦਾ। ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਜਿੱਥੇ ਗੋਲਡਨ ਗੇਟ ਬ੍ਰਿਜ ਆ, ਉਹ ਹਮੇਸ਼ਾ ਕੌਮਾਂਤਰੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ, ਪਰ ਪਿਛਲੇ ਕੁਝ ਸਮੇਂ ਤੋਂ ਸੈਨ ਫਰਾਂਸਿਸਕੋ ਦੇ ਜਿਹੜੇ ਹਾਲਾਤ ਨੇ ਉਹ ਤੇਜ਼ੀ ਦੇ ਨਾਲ ਬਦਲੇ ਨੇ। ਖਾਸ ਕਰਕੇ ਵੱਡੇ ਬਿਜ਼ਨਸ ਜਿਹੜੇ ਨੇ ਉਹ ਸੈਨ ਫਰਾਂਸਿਸਕੋ ਨੂੰ ਛੱਡ ਕੇ ਜਾ ਚੁੱਕੇ ਨੇ। ਤੇ ਇੱਕ ਵਾਰ ਮੁੜ ਤੋਂ ਇੱਕ ਰਿਪੋਰਟ ਉੱਤੇ ਚਰਚਾ ਕਰਦੇ ਹਾਂ, ਜਿਹਦੇ ਕਰਕੇ ਇਹ ਗੱਲ ਕਹੀ ਗਈ ਹੈ ਕਿ ਅੱਜ ਸੈਨ ਫਰਾਂਸਿਸਕੋ ਸਟੈਂਡਰਡ ਦੇ ਵਿੱਚ ਉਹ ਰਿਪੋਰਟ ਜਿਹੜੀ ਹੈ ਛਾਇਆ ਹੋਈ ਹੈ ਤੇ ਉਹਦੇ ਉੱਤੇ ਖਾਸੀ ਚਰਚਾ ਹੋਈ ਹੈ। ਹੁਣ ਕਹਿੰਦੇ ਆ ਕਿ ਸਟੈਬਿੰਗ, ਗਨ ਫਾਇਰ ਤੇ ਅਸੌਲਟ ਕਰਕੇ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਫਰੰਟ ਲਾਈਨ ਵਰਕਰਸ ਨੇ ਉਹ ਸੇਫ ਫੀਲ ਬਿਲਕੁਲ ਨਹੀਂ ਕਰ ਰਹੇ। ਲੰਘੇ ਦਿਨੀ ਕੀ ਹੋਇਆ ਕਿ ਸੈਨ ਫਰਾਂਸਿਸਕੋ ਦੇ ਵਿੱਚ ਗੋਲਡਨ ਗੇਟ ਐਵੀਨਿਊ ਦੇ ਵਿੱਚ ਇੱਕ ਸ਼ੂਟਿੰਗ ਦੀ ਘਟਨਾ ਵਾਪਰਦੀ ਹੈ ਤੇ ਇਹਦੇ ਵਿੱਚ 2 ਜਾਣੇ ਜ਼ਖਮੀ ਹੁੰਦੇ ਨੇ ਤੇ ਤੀਜਾ ਜਿਹੜਾ ਵਿਕਟਮ ਆ ਉਹ ਮਤਲਬ ਉਹਨੂੰ ਮਾਮੂਲੀ ਜਿਹੜੀਆਂ ਸੱਟਾਂ ਜਾਂ ਉਹਨੂੰ ਮਾਮੂਲੀ ਜਿਹੜੇ ਗੋਲੀਆਂ ਦੇ ਸ਼ਰਰੇ ਸੀਗੇ ਉਹ ਲੱਗੇ। ਉਸ ਤੋਂ ਬਾਅਦ ਉਹ ਹਸਪੀਟਲ ਆਪੇ ਤੁਰ ਕੇ ਗਿਆ ਤੇ ਇਹ ਦੱਸਦੇ ਆ ਕਿ ਅਕਤੂਬਰ 12 ਦੀ ਘਟਨਾ ਜਿਹੜੇ ਇਲਾਕਿਆਂ ਦੇ ਵਿੱਚ ਇਹ ਘਟਨਾ ਹੋਈ ਸੀ, ਟੌਮ ਵੈਡਲ ਜਿਹੜੇ ਨੇ ਅਰਬਨ ਹੈਲਥ ਸੈਂਟਰ ਹੈ, ਉੱਥੇ ਜਿੰਨੇ ਵੀ ਲੋਕ ਕੰਮ ਕਰਦੇ ਨੇ ਉਹ ਕਹਿੰਦੇ ਕਿ ਹੁਣ ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਜਿਹਾ ਬਣਦਾ ਜਾਂਦਾ ਤੇ ਸਾਨੂੰ ਸਾਡੇ ਜਦੋਂ ਤੋਂ ਇਹ 3-4 ਵਾਰਦਾਤਾਂ ਸਾਡੇ ਇੱਥੇ ਨੇੜੇ ਵਾਪਰੀਆਂ ਨੇ, ਉਹਨਾਂ ਦੇ ਵਿੱਚੋਂ ਕਹਿੰਦੇ ਕਿ ਸਾਡੇ ਕੁਝ ਇੰਪਲਾਈਜ਼ ਨੇ ਜਿਹੜੇ ਟਰੋਮਾਈਜ਼ਡ ਫੀਲ ਕਰ ਰਹੇ ਨੇ, ਜਿਹੜੇ ਕਿ ਡਰੇ ਹੋਏ ਨੇ, ਸਹਿਮੇ ਹੋਏ ਨੇ, ਉਹ ਇੱਥੋਂ ਤੱਕ ਕਿ ਕੰਮ ਤੇ ਆਉਣਾ ਵੀ ਨਹੀਂ ਚਾਹੁੰਦੇ। ਦੱਸਦੇ ਚੱਲੀਏ ਕਿ ਜਿਹੜੇ ਚਾਰਲੀ ਥਰਨਟਨ ਨੇ ਉਹ ਇਸ ਟੌਮ ਵੈਲਡਨ ਅਰਬਨ ਹੈਲਥ ਸੈਂਟਰ ਦੇ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਲੰਘੇ 3 ਹਫ਼ਤਿਆਂ ਦੇ ਵਿੱਚ ਹੀ ਇੱਥੇ ਕਈ ਵਾਰਦਾਤਾਂ ਜਿਹੜੀਆਂ ਸ਼ੂਟਿੰਗ ਦੀਆਂ ਵਾਪਰ ਚੁੱਕੀਆਂ ਨੇ। ਆਪਾਂ ਅੱਗੇ ਵੀ ਇਹ ਜ਼ਿਕਰ ਕੀਤਾ ਹੈ ਕਿ ਸੈਨ ਫਰਾਂਸਿਸਕੋ ਦੇ ਵਿੱਚ ਕਾਰਾਂ ਦੇ ਵਿੱਚੋਂ ਤੋੜ ਕੇ ਸਮਾਨ ਕੱਢ ਕੇ ਲੈ ਜਾਣਾ, ਉੱਥੇ ਫਿਰ 900 ਤੱਕ ਕੋਈ ਪਰਚਾ, ਪੁਲਿਸ ਪਰਚਾ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ, ਉਹ ਨਾ ਬਣਨਾ, ਕਾਰਵਾਈ ਨਾ ਹੋਣੀ। ਹੁਣ ਇਹ ਜਿਹੜੀ ਚੀਜ਼ ਆ ਉਹ ਕਹਿੰਦੇ ਕਿ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਕੰਮ ਕਰਦੇ ਨੇ, ਖਾਸ ਕਰਕੇ ਫਰੰਟ ਲਾਈਨ ਵਰਕਰਸ, ਉਹ ਹੁਣ ਬਿਲਕੁਲ ਵੀ ਫੀਲ ਸੇਫ ਨਹੀਂ ਕਰਦੇ। ਇਸੇ ਤਰ੍ਹਾਂ ਜਿਹੜੇ ਮੇਫਾਈਲਡ ਨੇ, ਲਿਰੋਂਡਾ ਮੇਫਾਈਲਡ, ਉਹਨਾਂ ਨੇ ਕਿਹਾ ਕਿ ਜਿਹੜੇ ਸਿਟੀ ਦੇ ਹਿਊਮਨ ਸਰਵਿਸ ਏਜੰਸੀ ਆ HSA, ਉਹ ਕਹਿੰਦੇ ਕਿ ਲੰਘੇ ਦਿਨੀ ਸਾਡੇ 3 ਹਫ਼ਤੇ ਜਿਹੜੇ ਆ ਉਹ ਇੰਨੇ ਕੁ ਵਰਸ ਨਿਕਲੇ ਆ, ਮਤਲਬ ਸਾਨੂੰ ਪਿਛਲੇ 2 ਸਾਲਾਂ ਤੋਂ ਹੀ ਇਹੋ ਜਿਹੀਆਂ
ਵਰਸ ਮੂਵਮੈਂਟ ਦੇ ਨਾਲ ਸਿੱਝਣਾ ਪੈ ਰਿਹਾ, ਜਿਨ੍ਹਾਂ ਦੇ ਵਿੱਚ ਸਾਡੇ ਬੰਦੇ ਜਦੋਂ ਕੰਮ ਕਰਦੇ ਨੇ ਜਾਂ ਸਾਡਾ ਸਟਾਫ ਜਦੋਂ ਕੰਮ ਕਰਦਾ ਵਾ, ਤੇ ਉਹਨਾਂ ਦੇ ਨਾਲ ਹੀ ਲੋਕ ਗਾਲੋ ਦੁੱਪੜੀ ਹੁੰਦੇ ਨੇ, ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਵਾ, ਜ਼ਲੀਲ ਕੀਤਾ ਜਾਂਦਾ ਵਾ। ਉਹ ਕਹਿੰਦੇ ਕਿ ਜਦੋਂ ਵੀ ਪਲਾਸਟਿਕ ਗੈਸ ਵਿੰਡੋ ਜਦੋਂ ਤੋੜੀਆਂ ਜਾਂਦੀਆਂ, ਫਰੰਟ ਡੈਸਕ ਡਿਸਟਰੋਏ, ਕੰਪਿਊਟਰ ਤੇ ਹੋਰ ਕਿੰਨਾ ਕੁਛ ਹੀ ਹੁੰਦਾ। ਕਹਿੰਦਾ ਇੱਕ ਸਾਡੇ ਇੰਪਲਾਈ ਨਾਲ ਐਸਾ ਹੋਇਆ ਕਿ ਉਹ ਜਦੋਂ ਇੱਕ ਘਟਨਾ ਦੇ ਨਾਲ ਸਿੱਝ ਰਿਹਾ ਸੀ, ਤਾਂ ਉਹਦੀ ਕਾਰ ਤੱਕ ਬੁਰੀ ਤਰ੍ਹਾਂ ਦੇ ਨਾਲ ਭੰਨ ਦਿੱਤੀ ਗਈ ਇੱਕ ਗਰੁੱਪ ਦੇ ਵੱਲੋਂ। ਸੋ ਇਹੋ ਜਿਹੇ ਤਜਰਬੇ, ਉਹ ਕਹਿੰਦੇ ਕਿ ਕਿੰਨਾ ਕੁ ਚਿਰ ਲੋਕ ਜਿਹੜਾ ਉਹ ਐਸੇ ਮਾਹੌਲ ਦੇ ਵਿੱਚ ਕੰਮ ਕਰਨਾ ਚਾਹੁਣਗੇ। ਸੋ ਅੱਜ ਦੀ ਇਹ ਜਿਹੜੀ ਰਿਪੋਰਟ ਆ ਸੈਨ ਫਰਾਂਸਿਸਕੋ ਸਟੈਂਡਰਡ ਦੀ, ਇਹਦੀ ਖਾਸੀ ਚਰਚਾ, ਕਿਉਂਕਿ ਇਹਦੇ ਵਿੱਚ ਹੁਣ ਸੈਨ ਫਰਾਂਸਿਸਕੋ ਦੇ ਹਾਲਾਤਾਂ ਬਾਰੇ ਕਿਹਾ ਜਾ ਰਿਹਾ ਕਿ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹ ਬਿਲਕੁਲ ਵੀ ਸੇਫ ਫੀਲ ਨਹੀਂ ਕਰਦੇ ਇਹਨਾਂ ਇਲਾਕਿਆਂ ਦੇ ਵਿੱਚ ਕੰਮ ਕਰਦੇ ਸਮੇਂ ਦੇ ਦੌਰਾਨ। ਜੀ। ਜੀ। ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ 2019 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਵੱਡੀ ਬੋਟ ਆ, ਜਿਹਦੇ ਵਿੱਚ 34 ਲੋਕ, ਉਹਨਾਂ ਨੂੰ ਅੱਗ ਲੱਗ ਗਈ ਸੀ, ਉਹ ਮਾਰੇ ਗਏ ਸੀ। ਉਹਦੇ ਸੰਬੰਧ ਦੇ ਵਿੱਚ ਹੁਣ ਸਕੂਬਾ ਡਾਈ ਬੋਟ ਦਾ ਕੈਪਟਨ ਜੋ ਆ ਜੈਰੀ ਬੋਇਲਾਨ 69 ਸਾਲਾਂ ਦਾ, ਉਸ ਨੂੰ ਗਿਲਟੀ ਪਾਇਆ ਗਿਆ ਹੈਗਾ 1 ਕਾਊਂਟ ਆਫ ਮਿਸਕੰਡਕਟ ਜਾਂ ਨੈਗਲੈਕਟ ਆਫ ਸ਼ਿਪ ਆਫੀਸਰ। ਇਹ ਪ੍ਰੀ ਸਿਵਲ ਵਾਰ ਸਟੈਚੂ ਜੋ ਹੈਗਾ ਆ, ਬੋਇਲਨ ਕਹਿੰਦੇ ਵੀ ਇਸ ਨੂੰ ਕਮਾਂਡ ਕਰਦਾ ਸੀ ਕਾਫੀ ਲੰਮੇ ਸਮੇਂ ਤੋਂ, ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਜਿੰਨੇ ਵੀ ਉਹਦੇ ਕੰਮ ਕਰਦੇ ਸੀ ਉਸ ਬੋਟ ਦੇ ਵਿੱਚ ਲੇਬਰ ਡੇ ਵਾਲੇ ਦਿਨ ਤੇ ਫਾਇਰ ਲੱਗੀ ਸੀ, ਉਹਨਾਂ ਨੂੰ ਪੂਰੀ ਤਰ੍ਹਾਂ ਟ੍ਰੇਨ ਹੀ ਨਹੀਂ ਸੀ ਵੀ ਰੱਬ ਨਾ ਕਰੇ ਕਿਤੇ ਅੱਗ ਲੱਗ ਜਾਏ ਤਾਂ ਤੁਸੀਂ ਕਿਸ ਤਰ੍ਹਾਂ ਇਹਨੂੰ ਬੁਝਾਉਣਾ ਹੈਗਾ। ਸੋ ਜਿਸ ਟਾਈਮ ਦੇ ਉੱਤੇ ਅੱਗ ਲੱਗੀ, ਉਹ ਆਪ ਖੁਦ ਸੁੱਤਾ ਪਿਆ ਸੀ, ਪਰ ਜਦੋਂ ਰੌਲਾ ਰੱਪਾ ਪੈ ਗਿਆ, 33 ਦੇ ਕਰੀਬ ਜਿਹੜੇ ਪੈਸੇਂਜਰ ਸੀ ਉਹ ਜਿਹੜੇ ਆ ਫਾਇਰ ਦੇ ਟਰੈਪ ਦੇ ਵਿੱਚ ਆ ਗਏ, ਤੇ ਉਹਨਾਂ ਦੀਆਂ ਜਿਹੜੀਆਂ ਆ ਮੌਤਾਂ ਹੋ ਗਈਆਂ। ਇੱਕ ਕਰੂ ਮੈਂਬਰ ਦੀ ਮੌਤ ਹੋਈ, 4 ਜਿਹੜੇ ਕਰੂ ਮੈਂਬਰ ਸੀ ਉਹ ਆਪਣੀਆਂ ਛਾਲਾਂ ਮਾਰ ਕੇ ਬਚ ਗਏ। ਇਹ ਬਹੁਤ ਵੱਡੀ ਜਿਹੜੀ ਬੋਟ ਸੀ, 65 ਫੁੱਟ ਲੰਮੀ, ਤੇ ਹੁਣ ਉਹਦੇ ਉੱਤੇ ਜਿਹੜੇ ਚਾਰਜਸ ਆ ਇਹ ਲਾਏ ਗਏ ਆ। ਯੂਐਸ ਦੇ ਅਟਾਰਨੀ ਮਾਰਟਿਨ ਐਸਟਰਾਡਾ ਨੇ ਇਹ ਕਿਹਾ ਕਿ ਜਿਹੜਾ ਕੈਪਟਨ ਸੀ ਇਹ ਪੂਰੀ ਤਰ੍ਹਾਂ ਫੇਲ ਹੋਇਆ ਆ ਆਪਣੀ ਡਿਊਟੀ ਦੇ ਵਿੱਚ। ਜੀ। ਅਗਲੀ ਖਬਰ ਦੇ ਵੱਲ ਵਧੀਆ ਰੁਖ ਕਰੀਏ। ਟਰਲਕ ਦਾ ਇੱਕ ਜਿਹੜਾ ਰਹਿਣ ਵਾਲਾ ਵਿਅਕਤੀ ਆ, ਉਹ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਜਿਹੜਾ ਉਹਦੀ ਡੈਥ ਹੋ ਚੁੱਕੀ ਆ, ਉਹਨੂੰ ਮਾਰਿਆ ਜਾ ਚੁੱਕਿਆ ਵਾ। ਉਹ ਆਪਣੀ ਬਾਈਕ ਦੇ ਉੱਤੇ ਜਾ ਰਿਹਾ ਸੀ, ਟਿਊਜ਼ਡੇ ਦੀ ਇਹ ਗੱਲ ਆ। ਸ਼ੇਨ ਹਾਜ਼ਰਡ ਜਿਹੜਾ 33 ਸਾਲ ਦਾ ਸੀ, ਇਹਨੂੰ ਹਿੱਟ ਕੀਤਾ ਗਿਆ 3100 ਬਲਾਕ ਤੇ ਵੈਸਟ ਜਿਹੜੇ ਕ੍ਰਿਸਟੋਫਨ ਪਾਰਕਵੇ ਇਲਾਕਿਆਂ ਦੇ ਵਿੱਚ, ਤੇ ਪੁਲਿਸ ਨੂੰ 5:30 ਵਜੇ ਦੇ ਕਰੀਬ ਇਹਨਾਂ ਇਲਾਕਿਆਂ ਦੇ ਵਿੱਚ ਸੱਦਿਆ ਗਿਆ ਸੀਗਾ। ਤੇ ਪੁਲਿਸ ਨੇ ਜੋ ਦੱਸਿਆ ਉਹਦੇ ਮੁਤਾਬਕ ਹਰਸ ਜਿਹੜਾ ਉਹ ਆਪਣੀ ਬਾਈਕ ਤੋਂ ਕਾਫੀ ਦੂਰ ਡਿੱਗਿਆ ਪਿਆ ਸੀਗਾ ਤੇ ਕਾਫੀ ਗੰਭੀਰ ਉਹਨੂੰ ਸੱਟਾਂ ਲੱਗੀਆਂ ਸਨ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹ ਸ਼ੇਨ ਹਰਸ ਆਪਣੇ ਘਰ ਨੂੰ ਜਾ ਰਿਹਾ ਸੀਗਾ। ਜਿਹੜੇ ਚਸ਼ਮਦੀਦ ਨੇ, ਵਿਟਨੈਸਸ ਨੇ, ਉਹਨਾਂ ਨੇ ਦੱਸਿਆ ਕਿ ਇੱਕ ਕਾਰ ਨੇ ਇਹਨੂੰ ਹਿੱਟ ਕੀਤਾ ਤੇ ਉਹ ਬੁਰੀ ਤਰੀਕੇ ਦੇ ਨਾਲ ਉਹਨੂੰ ਜਦੋਂ ਹਿੱਟ ਕੀਤਾ ਤਾਂ ਉਹ ਸੜਕ ਦੇ ਬੜੀ ਦੂਰ ਤੱਕ ਜਿਹੜਾ ਉਹ ਘੜੀਸਿਆ ਗਿਆ। ਤੇ ਇਹ ਜਿਹੜੀ ਕਾਰ ਦੱਸੀ ਗਈ ਲਾਈਟ ਕਲਰ ਦੀ ਕੋਈ H2 ਹਮਰ ਕਾਰ ਦੱਸੀ ਗਈ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਦੇ ਬਾਰੇ ਕੋਈ ਹੋਰ ਜਾਣਕਾਰੀ ਹੈ ਜਾਂ ਕਾਰ ਕਿੱਧਰ ਨੂੰ ਗਈ ਹੈ ਤਾਂ ਉਹ ਜ਼ਰੂਰ ਸਾਡੇ ਨਾਲ ਜਾਣਕਾਰੀ ਜਿਹੜੀ ਸ਼ੇਅਰ ਕਰ ਸਕਦਾ। ਨਾਲ ਹੀ ਪੁਲਿਸ ਨੇ ਇਹ ਵੀ ਦੱਸਿਆ ਕਿ ਜਦੋਂ ਇਹਨੂੰ ਹਿੱਟ ਕੀਤਾ ਤੇ ਉਹ ਹਮਰ ਕਾਰ ਜਿਹੜੀ ਆ ਉਹ ਲੱਭੀ ਕਿ ਨਹੀਂ ਲੱਭੀ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤੇ ਜਿਹੜੇ ਸ਼ੇਨ ਹਸਟ ਆ ਉਹਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਜਿਹੜੀ ਜ਼ਰੂਰ ਦੱਸ ਦਿੱਤੀ ਗਈ ਆ। ਪੁਲਿਸ ਨੇ ਕਿਹਾ ਕਿ ਘਟਨਾ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਜੀ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੇ ਜੋ ਨਵੇਂ ਪੋਲ ਰਿਜ਼ਲਟਸ ਆਏ ਹੈਗੇ ਆ ਸਰਵੇ ਦੇ ਮੁਤਾਬਕ, ਉਹ ਉਹਨਾਂ ਦੇ ਬਾਲੇ ਹੱਕ 'ਚ ਨਹੀਂ। 49% ਕੈਲੀਫੋਰਨੀਆ ਦੇ ਲੋਕ ਜਿਨ੍ਹਾਂ ਦਾ ਸਰਵੇ ਕੀਤਾ ਗਿਆ, ਉਹ ਕਹਿੰਦੇ ਆ ਵੀ ਅਸੀਂ ਅਪਰੂਵ ਨਹੀਂ ਕਰਦੇ ਗੈਬਨ ਨਿਊਸਮ ਦੀਆਂ ਜੋ ਪਾਲਿਸੀਆਂ ਚੱਲ ਰਹੀਆਂ। UC ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਨੇ ਇਹ ਪੋਲ ਸਪਾਂਸਰ ਕੀਤਾ ਸੀ, ਤੇ ਲਾਸ ਐਂਜਲਸ ਟਾਈਮਜ਼ ਨੇ ਇਸ ਨੇ ਜੋ ਆ ਛਾਪਿਆ ਹੈਗਾ। ਸੋ ਗੈਬਨ ਨਿਊਸਮ ਦੀ ਅਪਰੂਵਲ ਰੇਟਿੰਗ 44% ਅਕਤੂਬਰ ਦੇ ਵਿੱਚ ਸੀਗੀ, ਤੇ 11 ਪੁਆਇੰਟ ਇਹ ਸਲਾਈਡ ਹੋਈ ਆ ਫਰਵਰੀ ਦੇ ਵਿੱਚ 55% ਇਹ ਅਪਰੂਵਲ ਰੇਟਿੰਗ ਸੀਗੀ। ਸੋ ਇਹ ਉਸ ਟਾਈਮ ਤੇ ਹੋਈ ਜਿਸ ਟਾਈਮ ਤੇ ਉਹ ਆਪਣੇ ਆਪ ਨੂੰ ਸ਼ੋਅ ਕਰ ਰਿਹਾ ਵੀ ਮੈਂ ਇੱਕ ਵੱਡੀ ਸਟੇਟ ਦਾ ਜਿਹੜਾ ਗਵਰਨਰ ਆ, ਕੈਲੀਫੋਰਨੀਆ ਨੂੰ ਬੜੇ ਤਕੜੇ ਤਰੀਕੇ ਦੇ ਨਾਲ ਮੈਨੇਜ ਕਰ ਰਿਹਾ ਹੈਗਾ। ਤੇ ਕਈ ਲੋਕ ਉਹਨੂੰ ਕਹਿ ਵੀ ਰਹੇ ਆ ਵੀ ਗੈਬਨ ਨਿਊਸਮ ਹੋ ਸਕਦਾ ਹੈ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ 2024 ਦੀ ਇਲੈਕਸ਼ਨ ਦੇ ਵਿੱਚ ਹੋਣ। ਪਰ ਇੱਕ ਜਿਹੜਾ ਉਹ ਮਾਰਚ 2024 ਦਾ ਜਿਹੜਾ ਬੈਲਟ ਹੋਣਾ ਆ, ਉਹਦੇ ਉੱਤੇ ਜੋ ਬੈਲਟ ਲੈ ਕੇ ਆ ਰਹੇ ਆ ਪ੍ਰੋਪੋਜੀਸ਼ਨ, ਜੋ $6.4 ਬਿਲੀਅਨ ਮੈਂਟਲ ਹੈਲਥ ਬੌਂਡ ਦੇ ਲਈ
ਉਸ ਦੀ ਲੋਕ ਜਿਹੜੇ ਆ ਸਪੋਰਟ ਕਰਦੇ ਆ ਵੀ ਇਹਦੇ ਨਾਲ 10,000 ਤੋਂ ਵੱਧ ਟ੍ਰੀਟਮੈਂਟ ਬੈਡਸ ਪੂਰੇ ਸਟੇਟ ਦੇ ਵਿੱਚ ਅਵੇਲੇਬਲ ਹੋਣਗੇ, ਤਾਂ ਕਿ ਜਿਹੜੀ ਮੈਂਟਲ ਹੈਲਥ ਦਾ ਬਹੁਤ ਵੱਡਾ ਇਸ਼ੂ ਆ ਉਹ ਲੋਕਾਂ ਦੇ ਲਈ ਵਧੀਆ ਹੋਊਗਾ। ਓਵਰਆਲ ਜੇ ਦੇਖਿਆ ਜਾਵੇ ਗਵਰਨਰ ਦੀ ਜਿਹੜੀ ਅਪਰੂਵਲ ਰੇਟਿੰਗ ਆ ਧੜਾ ਧੜ ਥੱਲੇ ਨੂੰ ਜਾ ਰਹੀ ਆ। ਕੈਲੀਫੋਰਨੀਆ ਦੇ ਵਿੱਚ ਕ੍ਰਾਈਮ, ਹੋਮਲੈਸਨੈਸ, ਮਹਿੰਗਾਈ, ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਲੋਕਾਂ ਦੇ ਵਿੱਚ ਬਹੁਤ ਜਿਹੜੀ ਆ ਚੇਤਨਤਾ, ਜਿਹੜੀ ਲੋਕ ਬਹੁਤ ਚਿੰਤਤ ਇਹਦੇ ਨਾਲ ਹੋਏ ਪਏ ਹੈਗੇ ਆ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਟਸਟਨ ਦੇ ਇਲਾਕਿਆਂ ਦਾ ਕੈਲੀਫੋਰਨੀਆ ਦੇ ਵਿੱਚ, ਤੇ ਦੱਸਦੇ ਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਬਹੁਤ ਭਿਆਨਕ ਅੱਗ ਲੱਗਣ ਕਰਕੇ ਵਰਲਡ ਵਾਰ 2 ਦੀਆਂ ਕਈ ਜਿਹੜੀਆਂ ਚੀਜ਼ਾਂ ਸਾਂਭੀਆਂ ਪਈਆਂ ਸਨ, ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਦੱਸਦੇ ਆ ਕਿ ਜਿਹੜੇ ਚੀਫ ਬ੍ਰਾਇਨ ਫਨੈਸੀ ਨੇ, ਜਿਹੜੇ ਕਿ ਔਰੰਜ ਕਾਊਂਟੀ ਦੇ ਫਾਇਰ ਅਥਾਰਟੀ ਨੇ, ਉਹਨਾਂ ਨੇ ਦੱਸਿਆ ਕਿ ਨਿਊਜ਼ ਕਾਨਫਰੰਸ ਦੇ ਵਿੱਚ ਕਿ ਤਕਰੀਬਨ ਸਾਡੇ 70 ਤੋਂ ਵੱਧ ਫਾਇਰ ਫਾਈਟਰਸ ਜਿਹੜੇ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਲੱਗੇ ਸਨ, ਤੇ ਉਹਨਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਤੇ ਦੱਸਦੇ ਆ ਕਿ ਇਹਦੇ ਵਿੱਚ 2 ਜਿਹੜੇ ਹੈਂਗਰਸ ਨੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਵਰਲਡ ਵਾਰ 2 ਏਰਾ ਬਲਿੰਪ ਹੈਂਗਰਸ, ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਤੇ ਦੱਸਿਆ ਜਾ ਰਿਹਾ ਕਿ ਕਾਫੀ ਹੋਰ ਜਿਹੜੀਆਂ ਵਰਲਡ ਵਾਰ 2 ਦੀਆਂ ਨਿਸ਼ਾਨੀਆਂ ਸੀਗੀਆਂ ਇਸ ਅੱਗ ਦੇ ਵਿੱਚ ਝੁਲਸ ਗਈਆਂ, ਖਤਮ ਹੋ ਗਈਆਂ। ਤੇ ਹੁਣ ਇਸ ਅੱਗ ਦੇ ਅੱਗ ਲੱਗਣ ਦੇ ਹਾਦਸੇ ਦੇ ਕਾਰਨ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ 17 ਸਟੋਰੀ ਜਿਹੜੀਆਂ ਸੀਗੀਆਂ 1000 ਫੁੱਟ ਲੰਮੀਆਂ ਸਨ ਤੇ 300 ਫੁੱਟ ਚੌੜੀਆਂ ਸਨ, ਤੇ ਹੈਂਗਰਸ ਜਿਹੜੇ ਆ ਉਹ ਇਹਨਾਂ ਦੇ ਵਿੱਚ ਲਾਰਜੈਸਟ ਵੁਡਨ ਸਟਰਕਚਰ ਉਹਨਾਂ ਨੂੰ ਕਿਹਾ ਜਾਂਦਾ ਸੀਗਾ, ਤੇ 20ਵੀਂ ਸੈਂਚੁਰੀ ਦੇ ਵਿੱਚ ਇਹਨਾਂ ਨੂੰ ਬਣਾਇਆ ਗਿਆ ਸੀਗਾ। ਉਸ ਤੋਂ ਬਾਅਦ ਦੱਸਦੇ ਕਿ ਹੋਰ ਵੀ ਕਾਫੀ ਜਿਹੜੀਆਂ ਯਾਦਗਾਰੀ ਚੀਜ਼ਾਂ ਸੀਗੀਆਂ ਵਰਲਡ ਵਾਰ 2 ਦੇ ਵਿੱਚ ਵਰਤੀਆਂ ਗਈਆਂ, ਉਹ ਵੀ ਕਾਫੀ ਨੁਕਸਾਨੀਆਂ ਗਈਆਂ ਨੇ। ਤੇ ਹੁਣ ਦੱਸਦੇ ਆ ਕਿ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ, ਤੇ ਪਰ ਉਹ ਕਹਿੰਦੇ ਕਿ ਤਕਰੀਬਨ ਜਿਹੜੇ ਆ ਟਸਟਨ ਦੇ ਵਿੱਚ ਇਹ ਜਿਹੜਾ ਇਲਾਕਾ ਵਾ, ਇੱਥੇ 79,000 ਰੈਜ਼ੀਡੈਂਟਸ ਜਿਹੜੇ ਉਹ ਰਹਿੰਦੇ ਆ। ਤੇ ਲਾਸ ਐਂਜਲਸ ਦੇ ਜੇਕਰ ਆਪਾਂ ਦੇਖੀਏ ਤਾਂ ਸਾਊਥ ਈਸਟ ਦੇ ਇਲਾਕਿਆਂ ਦੇ ਵਿੱਚ ਇਹ 34 ਮਾਈਲਸ ਦੂਰ ਪੈਂਦਾ ਵਾ। ਤੇ ਹੁਣ ਦੱਸਦੇ ਕਿ ਕੰਟੈਕਟ ਕੀਤਾ ਜਾ ਰਿਹਾ US ਨੇਵੀ ਦੇ ਨਾਲ, ਜਿਹੜੇ ਕਿ ਇਸ ਬਿਲਡਿੰਗ ਨੂੰ ਔਨ ਕਰਦੀ ਹੈ। ਮਿਸਟਰ ਲੰਬਰਟ ਜਿਹੜੇ ਨੇ ਇਸ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ, ਤੇ ਉਹ ਕਹਿੰਦੇ ਕਿ ਹੁਣ ਜਿਹੜਾ ਬੇਸ ਆ ਇਹ ਬਣਾਇਆ ਗਿਆ ਸੀ 1942 ਦੇ ਵਿੱਚ ਸੈਂਟਾ ਐਨਾ ਨੇਵਲ 에ਅਰ ਸਟੇਸ਼ਨ ਵੱਲੋਂ, ਤੇ ਉਹੀ ਇਹਨੂੰ ਔਨ ਕਰਦੇ। ਤੇ ਉਹਨਾਂ ਅਧਿਕਾਰੀਆਂ ਦੇ ਨਾਲ ਅਸੀਂ ਜਿਹੜੀ ਗੱਲਬਾਤ ਆ, ਇਹਦੀ ਰਿਪੋਰਟ ਆ ਜਿਹੜੀ ਉਹ ਦੇ ਦਿੱਤੀ ਗਈ ਹੈ। 1951 ਦੇ ਵਿੱਚ ਜਿਹੜਾ ਉਹ ਇਹਨੂੰ ਰੀਐਕਟੀਵੇਟ ਕਰ ਲਿਆ ਗਿਆ ਸੀਗਾ, ਜਿਹੜੇ ਜਦੋਂ ਸਪੋਰਟ ਕਰਨ ਦੇ ਲਈ ਕੋਰੀਅਨ ਵਾਰ ਦੇ ਵਿੱਚ, ਤਾਂ ਫਸਟ ਏਅਰ ਫੈਸਿਲਿਟੀ ਡਿਵੈਲਪ ਜਿਹੜੀ ਆ ਉਹ ਕੀਤੀ ਗਈ ਸੀ। ਇੱਥੇ ਕਾਫੀ ਜਿਹੜੇ ਆਪਰੇਸ਼ਨ ਸਨ ਉਹ ਚੱਲੇ ਸਨ, ਤੇ ਉਸ ਤੋਂ ਬਾਅਦ 1990 ਦੇ ਜਿਹੜੇ ਯਾਦਗਾਰੀ ਆਪਰੇਸ਼ਨ ਆ ਉਹਦੇ ਨਾਲ ਕਾਫੀ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਕਾਫੀ ਸਮਾਨ ਉਦੋਂ ਜਿਹੜਾ ਵਰਤਿਆ ਗਿਆ ਸੀ, ਖਾਸ ਕਰਕੇ ਹੈਲੀਕਾਪਟਰਸ ਦਾ ਜਾਂ ਆਪਰੇਸ਼ਨਸ ਦੇ ਨਾਲ ਰਿਲੇਟਡ। ਉਸ ਤੋਂ ਬਾਅਦ 1999 ਦੇ ਵਿੱਚ ਜਿਹੜੇ ਇੱਥੋਂ ਆਪਰੇਸ਼ਨ ਸਨ ਉਹ ਬੰਦ ਕਰ ਦਿੱਤੇ ਗਏ ਸਨ। ਜੀ ਜੀ, ਸੈਨੋਜ਼ੇ ਦਾ ਇੱਕ ਪੁਲਿਸ ਆਫੀਸਰ ਮੈਕਨਮਾਰਾ, ਉਸ ਨੂੰ ਹੁਣ ਰਿਜ਼ਾਈਨ ਕਰਨਾ ਪਿਆ ਹੈਗਾ ਆ, ਕਿਉਂਕਿ ਉਸਨੇ ਇੱਕ ਬਹੁਤ ਹੀ ਜਿਹੜਾ ਮੈਸੇਜ ਆ, ਕਾਲੇ ਮੂਲ ਦਾ ਇੱਕ ਨੌਜਵਾਨ ਮੁੰਡਾ ਸੀ, ਇੱਕ ਟਾਈਮ ਦੇ ਉੱਤੇ ਲੜਾਈ ਹੋਈ ਸੀ 2022 ਦੇ ਵਿੱਚ, ਤੇ ਇਸ ਨੇ 4 ਜਿਹੜੀਆਂ ਗੋਲੀਆਂ ਵੀ ਮਾਰੀਆਂ ਸੀਆਂ ਉਹਦੇ। ਉਸ ਤੋਂ ਬਾਅਦ ਜਿਹੜਾ ਇਹ ਮੈਸੇਜ ਛੱਡਿਆ ਸੀ ਉਹ ਇੱਕ ਤਰ੍ਹਾਂ ਦੇ ਨਾਲ ਪੂਰਾ ਰੇਸ਼ੀਅਲੀ ਡਿਸਕ੍ਰਿਮੀਨੇਸ਼ਨ ਵਾਲਾ ਮੈਸੇਜ ਸੀਗਾ। ਤੇ ਉਹ ਜਦੋਂ ਬਾਹਰ ਆ ਗਿਆ, ਉਹਦੇ ਨਾਲ ਲੋਕਾਂ ਨੇ ਰੌਲਾ ਬਹੁਤ ਪਾਇਆ। ਸੈਨੋਜ਼ੇ ਦੇ ਪੁਲਿਸ ਟੋਨੀ ਮਾਟਾ ਨੇ ਸਟੇਟਮੈਂਟ ਦੇ ਵਿੱਚ ਜਾਰੀ ਕਰਦੇ ਹੋਏ ਕਿਹਾ ਵੀ ਜੋ ਸਾਡੀ ਡਿਪਾਰਟਮੈਂਟ ਆ, ਅਸੀਂ ਬਿਲਕੁਲ ਜ਼ੀਰੋ ਟੋਲਰੈਂਸ ਚਾਹੁੰਦੇ ਹੈਗੇ ਆ। ਕਿਸੇ ਤਰ੍ਹਾਂ ਦਾ ਜਿਹੜਾ ਰੇਸ਼ੀਅਲ ਵਾਇਸ ਆ ਉਹ ਸੈਨੋਜ਼ੇ ਵਿੱਚ ਨਹੀਂ ਹੋ ਸਕਦਾ ਹੈਗਾ। ਮਾਰਚ 2022 ਦੇ ਵਿੱਚ 20 ਸਾਲਾਂ ਕੌਨ ਗ੍ਰੀਨ ਨਾਮ ਦਾ ਕਾਲੇ ਮੂਲ ਦਾ ਮੁੰਡਾ ਜਿਹੜਾ ਸੀ, ਇਹ ਟਕਰੀਆ ਦੇ ਉੱਤੇ ਸੈਨੋਜ਼ੇ ਦੇ ਵਿੱਚ ਟਕਰੀਆ ਲੈ ਰਿਹਾ ਸੀ, ਤੇ ਜਦੋਂ ਉੱਥੇ ਫਾਈਟ ਹੋ ਗਈ ਤੇ ਉਹ ਤੋਂ ਬਾਅਦ ਜਦੋਂ ਪੁਲਿਸ ਵਾਲਾ ਗਿਆ, ਇਸਨੇ 4 ਵਾਰ ਉਹਦੇ ਗੋਲੀਆਂ ਮਾਰੀਆਂ, ਤੇ ਮੈਸੇਜ ਜਿਹੜਾ ਆ ਉਹ ਯੂਜ਼ ਕੀਤਾ ਵੀ ਜਸਟ ਮੈਂ ਇੱਥੇ ਕਲੈਪਿੰਗ ਫੂਲਸ ਕਰਦਾ ਸੀ, ਜਿਸ ਨੂੰ ਕਹਿੰਦੇ ਸਲੈਂਗ ਟਰਮ ਦੇ ਵਿੱਚ ਇਹ ਕਿਹਾ ਜਾਂਦਾ ਹੈ ਵੀ ਗੈਂਗਸਟਰ ਨੂੰ ਸ਼ੂਟ ਕਰਦਾ ਸੀ। ਹਾਲਾਂਕਿ ਉਹਦੇ ਕੋਲ ਕੋਈ ਪ੍ਰੂਫ ਨਹੀਂ ਸੀ ਵੀ ਉਹ ਮੁੰਡਾ ਜਿਹੜਾ ਆ ਕਿਸੇ ਗੈਂਗ ਦੇ ਨਾਲ ਰਿਲੇਟਡ ਆ। ਹਾਲਾਂਕਿ ਉਹ ਇੱਕ ਕਾਂਟਰਾ ਕੋਸਟਾ ਦੇ ਵਿੱਚ ਬਹੁਤ ਹੀ ਤਕੜਾ ਫੁੱਟਬਾਲ ਦਾ ਪਲੇਅਰ ਸੀਗਾ। ਜੀ ਸੋ ਜੀ ਤੇ ਹੁਣ ਜਿਹੜੀ ਆ ਆਪਣਾ ਖਬਰਾਂ ਦਾ ਸਮਾਂ ਵੀ ਸਾਡਾ ਸਮਾਪਤੀ ਵੱਲ ਆ, ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਸਿਟੀ ਆਫ ਮਰਸਡ ਦੇ ਵਿੱਚ ਇਸ ਮਹੀਨੇ ਨੂੰ ਸਿੱਖ ਅਵੇਅਰਨੈਸ ਮੰਥ ਦੇ ਨਾਲ ਰਿਕੋਗਨਾਈਜ਼ ਕੀਤਾ ਜਾ ਰਿਹਾ ਆ। ਉੱਥੇ ਸਾਡੇ ਜਿਹੜੇ ਆ ਪੰਜਾਬੀ ਰੇਡੀਓ USA ਦੇ ਹੋਸਟ ਵੀ ਪਹੁੰਚੇ ਹੋਏ ਆ,
ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਜੇ ਦਿਖਾ ਸਕਦੇ ਹੋਏ ਲਾਈਵ, ਨਹੀਂ ਤਾਂ ਉਹਨਾਂ ਦੀ ਤੁਹਾਡੀ ਕੱਲ੍ਹ ਨੂੰ ਜਿਹੜੀ ਵੀਡੀਓ ਸ਼ੇਅਰ ਕਰਾਂਗੇ। ਨਾਲ ਦੀ ਨਾਲ ਸਿਟੀ ਆਫ ਟ੍ਰੇਸੀ ਦੇ ਵਿੱਚ ਵੀ ਇਸ ਮਹੀਨੇ ਨੂੰ ਸਿੱਖ ਅਵੇਅਰਨੈਸ ਮੰਥ ਦੇ ਨਾਲ ਰਿਕੋਗਨਾਈਜ਼ ਕੀਤਾ ਜਾ ਰਿਹਾ ਅੱਜ 6 ਵਜੇ ਐਗਜ਼ੈਕਟਲੀ, ਤੇ ਪਿਛਲੇ ਹਫ਼ਤੇ ਸਿਟੀ ਆਫ ਫ੍ਰਿਜ਼ਨੋ ਨੇ ਸਿੱਖ ਅਵੇਅਰਨੈਸ ਮੰਥ ਦੇ ਨਾਲ ਰਿਕੋਗਨਾਈਜ਼ ਕੀਤਾ ਸੀ। ਤੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਜਿਹੜੇ ਸਟਾਕ ਮਾਰਕੀਟ ਆ ਉਹ ਕਾਫੀ ਜਿੱਦਾਂ ਕਾਫੀ S&P ਨਾਸਡੈਕ ਸਾਰੇ ਜਿਹੜੇ ਆ ਉਹ ਉੱਪਰ ਗਏ ਹੈਗੇ ਆ, ਕਿਉਂਕਿ ਹਜੇ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਵੀ ਮਾਰਕੀਟ ਦੇ ਵਿੱਚ ਇੰਟਰਸਟ ਰੇਟ ਦਾ ਕੀ ਬਣੂਗਾ। ਏਸ਼ੀਅਨ ਸ਼ੇਅਰਸ ਜੋ ਆ ਉਹ ਡਾਊਨ ਗਏ ਹੈਗੇ ਆ, ਕਿਉਂਕਿ ਸੈਂਟਰਲ ਬੈਂਕ ਆਫ ਏਸ਼ੀਆ ਨੇ ਜੋ ਇੰਟਰਸਟ ਰੇਟ ਆ ਉਹ ਚੜਾਏ ਹੈਗੇ ਆ, ਉੱਪਰ ਕੀਤੇ ਆ। ਗੈਸ ਦੀਆਂ ਪ੍ਰਾਈਸਿਸ ਅਮਰੀਕਾ ਦੇ ਵਿੱਚ ਥੋੜੀਆਂ ਡਾਊਨ ਗਈਆਂ ਹੈਗੀਆਂ। ਹੁਣ ਦੇਖਦੇ ਇਹਦੇ ਨਾਲ ਕਿੰਨਾ ਕੁ ਅਸਰ ਹੁੰਦਾ। S&P ਇੰਡੈਕਸ 12.40 ਉੱਪਰ ਗਿਆ ਤੇ ਕਲੋਜ਼ ਹੋਇਆ 4378.38 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਅਪ ਗਿਆ ਹੈਗਾ 56.74 ਤੇ ਕਲੋਜ਼ ਹੋਇਆ ਹੈਗਾ 34,152.60 ਦੇ ਉੱਤੇ। ਤੇ ਨੈਸਡੈਕ ਜੋ ਆ ਉਹ 121.08 ਅਪ ਗਿਆ ਤੇ ਕਲੋਜ਼ ਹੋਇਆ 13,639.86 ਦੇ ਉੱਤੇ। ਟ੍ਰਿਪ ਐਡਵਾਈਜ਼ਰ ਦੇ ਜਿਹੜੇ ਸਟਾਕ ਆ ਉਹ 11% ਅਪ ਗਏ ਹੈਗੇ ਆ, ਕਿਉਂਕਿ ਲੋਕਾਂ ਨੇ ਜਿਹੜੇ ਇਸ ਸਮਰ ਦੇ ਵਿੱਚ ਕਾਫੀ ਜਿਹੜੀ ਆ ਸਪੈਂਡਿੰਗ ਕੀਤੀ ਹੈਗੀ ਆ, ਬਾਹਰ ਘੁੰਮਣ ਫਿਰਨ ਬਹੁਤ ਗਏ ਆ, ਸੋ ਉਹਦਾ ਜਿਹੜਾ ਇਨਕਮ ਆ ਲੋਕਾਂ ਦੇ ਬਿਜ਼ਨਸ ਦੀ ਅਪ ਗਈ ਹੈਗੀ ਆ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US$ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 22 ਪੈਸੇ ਰਹੇ ਆ, ਇੱਕ US$ ਦੇ ਬਰਾਬਰ ਪਾਕਿਸਤਾਨ ਦੇ 285 ਰੁਪਏ ਤੇ ਇੱਕ US$ ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਜੀ ਜੀ। ਤੇ ਹੁਣ ਪੰਜਾਬੀ ਰੇਡੀਓ USA ਤੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ, ਤੇ ਇਸ ਦੇ ਨਾਲ ਹੀ ਸਾਨੂੰ ਦੋਵਾਂ ਜਣਿਆਂ ਨੂੰ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਅੱਜ ਦੀ ਸਾਡੀ ਕੋਸ਼ਿਸ਼ ਇਹ ਆ ਵੀ ਤੁਹਾਡਾ ਜਿਹੜਾ ਸ਼ਾਮ ਦੇ ਜਿਹੜੇ ਹੁਣ ਰਹਿਰਾ ਸਾਹਿਬ ਦੇ ਪਾਠ ਹੋਣਗੇ, ਤੇ ਉਸ ਤੋਂ ਬਾਅਦ ਜਿਹੜੇ ਸ਼ਾਮਾਂ ਦੇ ਦੀਵਾਨ ਆ ਉਹ ਬੇਕਰਸਫੀਲਡ ਗੁਰੂ ਘਰ ਜੋ ਵਿਲਸਨ ਰੋਡ ਦੇ ਉੱਤੇ ਆ, ਜਿੱਥੇ ਇਸ ਐਤਵਾਰ ਨੂੰ ਨਗਰ ਕੀਰਤਨ ਸੱਜਣੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਦੀਵਾਨ ਲੱਗਣੇ ਆ ਉਹ ਤੁਹਾਨੂੰ ਲਾਈਵ ਉੱਥੋਂ ਜਿਹੜੇ ਆ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨ ਆ AM ਤੇ FM, ਤੇ ਨਾਲ ਦੀ ਨਾਲ ਪੰਜਾਬੀ ਰੇਡੀਓ USA ਦੀ YouTube ਚੈਨਲ ਦੇ ਉੱਤੇ ਤੁਸੀਂ ਲਾਈਵ ਜੋ ਆ ਦੇਖ ਸਕੋਗੇ। ਜੀ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।